ਅਗਲੀ ਅੱਜ ਦੀ ਇੱਕ ਮੇਨ ਖਬਰ ਹੈਗੀ ਹੈ ਜੋ ਵਾਸ਼ਿੰਗਟਨ ਪੋਸਟ ਰਿਪੋਰਟ ਕਰ ਰਿਹਾ ਵੀ ਟਰੰਪਸ ਕੈਂਸਲੇਸ਼ਨ ਆਫ ਲਾਇਸੈਂਸਸ ਫॉर ਇਮੀਗ੍ਰੈਂਟ ਟਰੱਕਰਸ ਟੇਕ ਇਫੈਕਟ। ਜੋ ਟਰੰਪ ਹੋਣਾ ਦਾ ਇਹ ਹੈਗਾ ਵੀ ਇਮੀਗ੍ਰੈਂਟ ਟਰੱਕਰਸ ਦੇ ਜਿਹੜੇ ਕਮਰਸ਼ੀਅਲ ਲਾਇਸੈਂਸ ਕੈਂਸਲ ਕਰਨੇ ਆ ਉਹ ਆਲਰੇਡੀ ਇਫੈਕਟ ਹੋ ਚੁੱਕਾ ਆ, ਜਿਹਦੇ ਨਾਲ 2 ਲੱਖ ਦੇ ਕਰੀਬ ਲੋਕਾਂ ਦੇ ਉੱਤੇ ਇਹਦਾ ਜਿਹੜਾ ਅਸਰ ਪਊਗਾ। ਮੈਂ ਉੱਤੇ ਸ਼ੇਅਰ ਵੀ ਕਰਤਾ, ਜੇ ਤੁਸੀਂ ਸਰੋਤਿਆਂ ਨੂੰ ਦਿਖਾ ਸਕਦੇ ਹੋ। ਸੋ ਇਹ ਜਿਹੜਾ ਆਰਟੀਕਲ ਆ ਉਹਨਾਂ ਨੇ ਇੱਕ ਪਿਕਚਰ ਪਾ ਕੇ ਸ਼ੁਰੂ ਕੀਤਾ ਜਿੱਥੇ ਪੰਜਾਬੀ ਦਾ ਟਰੱਕ ਆ, ਆਫ ਕੋਰਸ ਕਿਉਂਕਿ ਉਹ 'ਚ ਸੰਤਾਂ ਦੀ ਫੋਟੋ ਆ ਤੇ ਝਾਲਰਾਂ ਫਰੰਟ ਤੇ ਲਾਈਆਂ ਹੋਈਆਂ ਆ ਤੇ ਉਹਨੇ ਲਿਖਿਆ ਵੀ ਟਰੱਕ ਐਟ ਦਾ ਬੈਗਾ ਟਰੱਕ ਸਟਾਪ ਪੰਜਾਬੀ ਰੈਸਟੋਰੈਂਟ ਇਨ ਬੈਗਾ ਟੈਕਸਸ ਦੇ ਵਿੱਚ। ਸੋ 2 ਲੱਖ ਦੇ ਕਰੀਬ ਜਿਹੜੇ ਟਰੱਕਰਸ ਆ, ਇਮੀਗ੍ਰੈਂਟ ਟਰੱਕ ਡਰਾਈਵਰਸ ਆ, ਉਹਨਾਂ ਦੇ ਉੱਤੇ ਇਸ ਦਾ ਜਿਹੜਾ ਅਸਰ ਪਊਗਾ। ਸੋ ਇਹ ਜਿਹੜਾ ਰੂਲ ਆ ਇਹਦੇ ਮੁਤਾਬਕ ਜੋ ਇਮੀਗ੍ਰੈਂਟਸ ਆ, ਚਾਹੇ ਉਹ ਅਸਾਈਲਮ ਸੀਕਰਸ ਆ, ਰਿਫਿਊਜੀਜ਼ ਆ ਜਾਂ ਡਾਕਾ ਦੇ ਅੰਡਰ ਆ, ਉਹ ਕਮਰਸ਼ੀਅਲ ਲਾਇਸੈਂਸ ਨਹੀਂ ਲੈ ਸਕਦੇ। ਇਹ ਵਾਸ਼ਿੰਗਟਨ ਪੋਸਟ ਜੋ ਰਿਪੋਰਟ ਕਰ ਰਿਹਾ ਹੈਗਾ। ਜਿਨ੍ਹਾਂ ਦੇ ਕੋਲ ਵੈਲਿਡ ਕਮਰਸ਼ੀਅਲ ਲਾਇਸੈਂਸ ਹੈਗੇ ਆ ਉਹ ਲੂਜ਼ ਕਰ ਜਾਊਗੇ। ਅਲੈਕਸਾਈ ਸੇਮਨੋਵਸਕੀ ਇੱਕ 41 ਸਾਲਾਂ ਦਾ ਪੈਂਸਿਲਵੇਨੀਆ ਦਾ ਰਹਿਣ ਵਾਲਾ ਜੋ ਲੌਂਗ ਹਾਲ ਟਰੱਕ ਚਲਾਉਂਦਾ 2020 ਤੋਂ, ਉਹਨੇ ਕਿਹਾ ਵੀ ਮੈਂ ਸਤੰਬਰ ਮਹੀਨੇ 'ਚ ਮੇਰਾ ਲਾਇਸੈਂਸ ਜਿਹੜਾ ਕੈਂਸਲ ਹੋ ਜਾਣਾ ਹੈ ਕਿਉਂਕਿ ਉਦੋਂ ਉਹਦੀ ਡੇਟ ਹੋਣੀ ਆ ਲਾਇਸੈਂਸ ਦੇ ਉੱਤੇ। ਕਹਿੰਦੇ ਵੀ ਮੇਰਾ ਕਲੀਨ ਰੈਕਡ ਆ, ਕੋਈ ਐਕਸੀਡੈਂਟ ਨਹੀਂ, ਕੋਈ ਵਾਇਲੇਸ਼ਨ ਨਹੀਂ ਤੇ ਪੂਰਾ ਮੈਂ ਟੈਕਸ ਜਿਹੜੇ ਆ ਪੇ ਕਰਦਾ ਹੈਗਾ ਆ। ਉਹ ਖੁਦ ਅਸਾਈਲਮ ਸੀਕਰ ਆ ਰਸ਼ੀਆ ਤੋਂ। ਸੋ ਇੱਕ ਜਿਹੜਾ ਲਾ ਸੂਟ ਵੀ ਫਾਈਲ ਹੋਇਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਅਗੇਂਸਟ, ਵੀ ਇਹ ਇੱਕ ਤਰ੍ਹਾਂ ਨਾਲ ਇਮੀਗ੍ਰੈਂਟਸ ਦੇ ਅਗੇਂਸਟ ਹੈਗਾ ਆ, ਜਿਹੜੇ ਤੁਸੀਂ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਪੋਲੀਟੀਕਲ ਅਸਾਈਲਮ ਵਾਲਿਆਂ ਦੇ ਵੀ ਜਿਹੜੇ ਲੈ ਰਹੇ ਹੈਗੇ ਵਾਪਸ। ਸੋ 2 ਲੱਖ ਦੇ ਕਰੀਬ ਕਹਿੰਦੇ ਇਮੀਗ੍ਰੈਂਟਸ ਆ USA ਦੇ ਵਿੱਚ ਜਿਹੜੇ ਪੋਲੀਟੀਕਲ ਅਸਾਈਲਮ ਦੇ ਉੱਤੇ ਜਾਂ ਡਾਕਾ ਦੇ ਅੰਡਰ ਆ। ਵਾਸ਼ਿੰਗਟਨ ਪੋਸਟ ਰਿਪੋਰਟ ਕਰ ਰਿਹਾ ਜੋ ਕਿ 5% ਟੋਟਲ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਦਾ ਨੰਬਰ ਬਣਦਾ ਹੈ FMCSA ਦੇ ਮੁਤਾਬਕ। ਸੋ ਟਰੱਕਰਸ ਮੋਸਟਲੀ ਤੁਹਾਨੂੰ ਪਤਾ ਹੀ ਆ ਵੀ ਹੈਵੀ ਮਸ਼ੀਨਰੀ ਯੂਜ਼ ਕਰਦੇ, ਚਾਹੇ ਉਹ ਹੈਜ਼ਰਡਸ ਮਟੀਰੀਅਲ ਹੋਵੇ ਜਾਂ ਰੈਗੂਲਰ ਰਿਮੂਵ ਕਰਦੇ ਆ ਗੁੱਡਸ। 70% ਨੇਸ਼ਨ ਦਾ ਜਿਹੜਾ ਫਰੇਟ ਆ ਉਹ ਟਰੱਕਰਸ ਦੇ ਥਰੂ ਜਾਂਦਾ ਹੈਗਾ ਆ। ਫਰਵਰੀ 11 ਨੂੰ ਇਹ ਅਨਾਉਂਸ ਕੀਤਾ ਗਿਆ ਸੀ ਵੀ ਜਿਹੜੇ ਇਮੀਗ੍ਰੈਂਟਸ ਦੇ ਕੋਲ ਵੱਖ-ਵੱਖ ਤਰ੍ਹਾਂ ਦੀ ਟੈਂਪਰੇਰੀ ਪ੍ਰੋਟੈਕਸ਼ਨ ਆ, ਉਹ ਹੁਣ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਨਹੀਂ ਲੈ ਸਕਦੇ ਜਾਂ ਉਹਨਾਂ ਦੇ ਜਦੋਂ ਲਾਇਸੈਂਸ ਦੀ ਡੇਟ ਖਤਮ ਹੋਣੀ ਆ ਉਹ ਰਿਨਿਊ ਨਹੀਂ ਕੀਤੇ ਜਾਊਗੇ। ਟਰਾਂਸਪੋਰਟੇਸ਼ਨ ਸੈਕਟਰੀ ਸ਼ਾਨ ਡਫੀ ਉਹਨਾਂ ਨੇ ਸਟੇਟਮੈਂਟ ਦੇ ਵਿੱਚ ਜਾਰੀ ਕੀਤਾ ਸੀਗਾ। ਜਿਹੜੇ ਓਪੋਨੈਂਟ ਹੈਗੇ ਆ ਇਸ ਦੇ, ਉਹ ਕਹਿੰਦੇ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਡਿਸਕ੍ਰਿਮੀਨੇਟ ਕਰ ਰਿਹਾ ਇਮੀਗ੍ਰੈਂਟਸ ਦੇ ਅਗੇਂਸਟ ਵਿਦਆਊਟ ਐਵੀਡੈਂਸ ਵੀ ਕਿੰਨੇ ਜ਼ਿਆਦਾ ਐਕਸੀਡੈਂਟ ਹੁੰਦੇ ਆ। ਕੁਛ ਕੁ ਇਮੀਗ੍ਰੈਂਟਸ ਦੇ ਐਕਸੀਡੈਂਟ ਨੂੰ ਨਹੀਂ ਕਾਊਂਟ ਕੀਤਾ ਜਾ ਸਕਦਾ। ਜੇ ਟੋਟਲ ਓਵਰਆਲ ਐਕਸੀਡੈਂਟਸ ਨੂੰ ਕਾਊਂਟ ਕੀਤਾ ਜਾਵੇ, ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਨਾਨ ਇਮੀਗ੍ਰੈਂਟਸ ਆ ਉਹ ਐਕਸੀਡੈਂਟ ਦੇ ਵਿੱਚ ਇਨਵੋਲਵ ਹੁੰਦੇ ਆ। 3000 ਤੋਂ ਵੱਧ ਜਿਹੜੇ ਟ੍ਰੇਨਿੰਗ ਸੈਂਟਰਸ ਆ ਉਹ ਆਲਰੇਡੀ ਬੰਦ ਕਰ ਦਿੱਤੇ ਗਏ ਹੈਗੇ ਆ ਅਮਰੀਕਾ ਦੇ ਵਿੱਚ, ਜਿਹੜੇ ਡਰਾਈਵਿੰਗ ਸਕੂਲ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹੈਗੇ ਆ। ਸੋ ਜਿਹੜਾ ਆਪੋਜ਼ਿਟ ਗਰੁੱਪ ਆ ਉਹ ਇਹ ਕਹਿ ਰਿਹਾ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਦਾ ਇਹ ਮੁੱਦਾ ਆ ਵੀ ਦੇਖੋ ਜੀ ਜਿਹੜੇ ਇਮੀਗ੍ਰੈਂਟਸ ਆ ਉਹ ਐਕਸੀਡੈਂਟ 'ਚ ਇਨਵੋਲਵ ਹੁੰਦੇ ਆ, ਕਹਿੰਦੇ ਵੀ ਇਹ ਸੇਫਟੀ ਦਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਵੈਂਡੀ ਲਿਊ ਇੱਕ ਲਾਇਰ ਆ, ਇਹ ਪਬਲਿਕ ਸਿਟੀਜ਼ਨ ਲਿਟੀਗੇਸ਼ਨ ਗਰੁੱਪ ਦੇ, ਜਿਹੜੇ ਕਿ ਇੱਕ ਲਾ ਸੂਟ ਨੂੰ ਲੀਡ ਕਰ ਰਹੇ ਆ ਜੋ ਟਰੰਪ ਐਡਮਿਨਿਸਟ੍ਰੇਸ਼ਨ ਦੇ ਅਗੇਂਸਟ ਫਾਈਲ ਕੀਤਾ ਹੋਇਆ ਹੈਗਾ। ਸਟੇਟ ਆਫ ਦਾ ਯੂਨੀਅਨ 'ਚ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਅਨਾਉਂਸ ਕੀਤਾ ਸੀ ਉਹ ਦਲਾਈਲਾ ਲਾ ਜਿਹੜਾ ਲੈ ਕੇ ਆਊਗੇ। ਇੱਕ ਬੱਚੀ ਨੂੰ ਨਹੀਂ ਪੇਸ਼ ਕੀਤਾ ਸੀ, ਕਿਸ ਤਰ੍ਹਾਂ ਇੱਕ ਪੰਜਾਬੀ ਟਰੱਕਰਸ ਨੇ ਉਹਨਾਂ ਦੀ ਕਾਰ ਨੂੰ ਹਿੱਟ ਕੀਤਾ ਸੀ ਤੇ ਉਹ ਇੱਕ ਤਰ੍ਹਾਂ ਨਾਲ ਪੈਰਾਲਾਈਜ਼ ਹੋ ਗਏ ਸੀ। ਲੱਕਲੀ ਹੁਣ ਉਹ ਸਰਵਾਈਵ ਕਰ ਗਏ। ਸੋ ਸੈਨੇਟਰ ਜਿਮ ਬੈਂਕਸ ਜੋ ਰਿਪਬਲਿਕਨ ਆ ਇੰਡੀਆਨਾ ਤੋਂ, ਉਹਨਾਂ ਨੇ ਆਲਰੇਡੀ ਬਿੱਲ ਇਹ ਜਿਹੜਾ ਆ ਇੰਟਰੋਡਿਊਸ ਕਰ ਦਿੱਤਾ ਹੈਗਾ ਆ ਕਾਂਗਰਸ ਦੇ ਵਿੱਚ। ਅਜੇ ਬਿੱਲ ਇੰਟਰੋਡਿਊਸ ਹੋਇਆ, ਪਾਸ ਨਹੀਂ ਹੋਇਆ। ਇਹ ਜੋ ਵਾਸ਼ਿੰਗਟਨ ਪੋਸਟ ਦੇ ਵਿੱਚ ਲਿਖਿਆ ਉਹ ਆਪਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹੈਗੇ ਆ। ਲਿਊ ਪੋਗ ਕਰਕੇ ਇੱਕ ਵਾਈਸ ਪ੍ਰੈਜ਼ੀਡੈਂਟ ਆ, ਓਨਰ ਆਪਰੇਟਰ ਇੰਡੀਪੈਂਡੈਂਟ ਡਰਾਈਵਰ ਐਸੋਸੀਏਸ਼ਨ ਦੇ, ਜੋ ਕਿ 1,30,000 ਦੇ ਕਰੀਬ ਸਮਾਲ ਟਰੱਕਰ ਕੰਪਨੀਆਂ ਤੇ ਇੰਡੀਪੈਂਡੈਂਟ ਡਰਾਈਵਰਸ ਨੂੰ ਰਿਪਰੈਜ਼ੈਂਟ ਕਰਦੇ ਆ। ਉਹ ਕਹਿੰਦੇ ਵੀ ਅਸੀਂ ਇਸ ਰੂਲ ਨੂੰ ਸਪੋਰਟ ਕਰਦੇ ਹੈਗੇ ਆ। ਇਹਦੇ ਕਰਕੇ ਜਿਹੜੇ ਹਾਈਵੇ ਸੇਫ ਹੋਊਗੇ ਜੇ ਤੁਸੀਂ 2 ਲੱਖ ਉਹਨਾਂ ਲੋਕਾਂ ਦੇ ਜਿਹੜੇ ਲਾਇਸੈਂਸ ਆ ਉਹ ਕੈਂਸਲ ਕਰ ਦੋਗੇ। ਜੀ ਬਿਲਕੁਲ। ਸੋ ਕਾਫੀ ਵੱਡਾ ਜਿਹੜਾ ਹਰਜੋਤ ਸਿੰਘ ਜੀ ਇਸ ਦੇ ਨਾਲ ਅਸਰ ਪੈ ਸਕਦਾ ਹੈ। ਸੋ ਵਾਸ਼ਿੰਗਟਨ ਪੋਸਟ ਦੀ ਜਿਹੜੀ ਪੱਤਰਕਾਰ ਆ ਲੌਰਨ ਕੈਓਰੀ ਗਰਲੀ, ਉਸਨੇ ਇਹ ਜਿਹੜਾ ਆਰਟੀਕਲ ਅੱਜ ਜਿਹੜਾ ਉਹ ਪੇਸ਼ ਕੀਤਾ ਆ, ਜਿਸ ਦੇ ਵਿੱਚ ਉਹ ਇਹ ਕਹਿ ਰਹੀ ਆ ਵੀ 2 ਲੱਖ ਜਿਹੜੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਹੋਲਡਰ ਆ
ਜਿਨ੍ਹਾਂ ਦੇ ਲਾਇਸੈਂਸ ਐਕਸਪਾਇਰ ਹੋ ਰਹੇ ਆ, ਟਰੰਪ ਐਡਮਿਨਿਸਟ੍ਰੇਸ਼ਨ ਦੇ ਨਵੇਂ ਰੂਲ ਦੇ ਨਾਲ ਉਹਨਾਂ ਦੇ ਲਾਇਸੈਂਸਾਂ ਦੇ ਉੱਤੇ ਅਸਰ ਜਿਹੜਾ ਉਹ ਪੈ ਸਕਦਾ ਆ, ਕਿਉਂਕਿ ਇਹਨਾਂ ਨੇ ਨਵੀਂ ਰੂਲ ਮੇਕਿੰਗ ਦੇ ਵਿੱਚ ਸਾਇਲਮ ਸੀਕਰ, ਰਿਫਿਊਜੀ, ਡਾਕਾ ਵਾਲੇ ਉਹਨਾਂ ਸਾਰਿਆਂ ਨੂੰ CDL ਲੈਣ ਤੋਂ ਜਿਹੜਾ ਵਰਜਿਤ ਕੀਤਾ ਹੈ, ਰੋਕਿਆ ਹੋਇਆ ਆ ਵੀ ਉਹ ਨਹੀਂ ਲੈ ਸਕਣਗੇ। ਸੋ ਉਹਦੇ ਨਾਲ ਜਿਹੜਾ ਕਾਫੀ ਅਸਰ ਪੈ ਸਕਦਾ ਆ। ਸੋ ਜਿਹੜੇ ਡਰਾਈਵਰ ਦੀ ਉਹਨੇ ਸਟੋਰੀ ਰਨ ਕੀਤੀ ਹੈਗੀ ਆ ਵਾਸ਼ਿੰਗਟਨ ਪੋਸਟ ਦੇ ਵਿੱਚ, ਸੈਮਨੋਕਸਕੀ ਕਰਕੇ, ਜੋ ਰਸ਼ੀਅਨ ਮੂਲ ਦਾ ਆ, ਇੱਥੇ ਉਹਨੇ ਪੋਲੀਟੀਕਲ ਅਸਾਈਲਮ ਲਿਆ। ਉਹ ਕਹਿੰਦਾ ਮੈਂ ਤਾਂ ਟਰੱਕਿੰਗ 'ਚ ਗਿਆ ਤਾਂ ਸੀ ਵੀ ਕਿਉਂਕਿ ਪੈਂਡੈਮਿਕ ਦੇ ਦੌਰਾਨ ਸਾਰੇ ਰੌਲਾ ਪਾ ਰਹੇ ਸੀ, ਈਵਨ ਫੈਡਰਲ ਗਵਰਨਮੈਂਟ ਕਹਿ ਰਹੇ ਸੀ ਵੀ ਸਾਡੇ ਡਰਾਈਵਰ ਦੀ ਸ਼ਾਰਟੇਜ ਆ, ਸਾਨੂੰ ਡਿਲੀਵਰ ਕਰਨ ਲਈ ਡਰਾਈਵਰ ਚਾਹੀਦੇ ਆ। ਕਹਿੰਦੇ ਮੈਂ $2 ਲੱਖ ਦਾ ਟਰੱਕ ਟ੍ਰੇਲਰ ਲਿਆ ਤੇ ਹੁਣ ਮੈਨੂੰ 4 ਸਾਲਾਂ ਤੋਂ ਮੈਂ ਚਲਾ ਰਿਹਾ ਹਾਂ, ਹੈਵੀ ਮਸ਼ੀਨਰੀ, ਬਿਲਡਿੰਗ ਮਟੀਰੀਅਲ, ਫੂਡ, ਐਮਾਜ਼ੋਨ ਦੀ ਮਰਚੈਂਡਾਈਜ਼ 48 ਸਟੇਟਾਂ 'ਚ ਮੈਂ ਡਿਲੀਵਰ ਕੀਤੀ ਆ, ਕੋਈ ਟਿਕਟ, ਕੋਈ ਐਕਸੀਡੈਂਟ ਕਿਸੇ ਤਰ੍ਹਾਂ ਦਾ ਨਹੀਂ ਹੈਗਾ। ਤੇ ਹੁਣ ਕਹਿੰਦਾ ਵੀ ਜੇ ਮੇਰਾ ਲਾਇਸੈਂਸ ਸਤੰਬਰ ਦੇ ਵਿੱਚ ਜਿਹੜੀ ਡੇਟ ਐਕਸਪਾਇਰ ਹੋ ਜਾਣੀ ਆ, ਉਹ ਲਿਆ ਜਾਂਦਾ ਤਾਂ ਮੇਰੀ ਤਾਂ ਫੈਮਿਲੀ ਇੱਕ ਤਰ੍ਹਾਂ ਦੇ ਨਾਲ ਬਹੁਤ ਡਿਵਾਸਟੇਟਿੰਗ ਪੋਜੀਸ਼ਨ 'ਚ ਪਹੁੰਚ ਜਾਊਗੀ, ਬਹੁਤ ਮਾੜੀ ਪੋਜੀਸ਼ਨ 'ਚ ਪਹੁੰਚ ਜਾਊਗੀ। ਕਹਿੰਦਾ ਵੀ ਮੈਂ ਛੋਟਾ ਬਿਜ਼ਨਸ ਇਹ ਰਨ ਕਰ ਰਿਹਾ ਹਾਂ ਡਰਾਈਵਿੰਗ ਐਕਸਪੀਰੀਅੰਸ ਦੇ ਬੇਸ ਦੇ ਉੱਤੇ, ਤੇ ਮੈਂ ਕਹਿੰਦਾ ਕਦੇ ਨਹੀਂ ਸੋਚਿਆ ਸੀ ਵੀ ਮੈਨੂੰ ਮੇਰਾ ਇਹ ਲਾਇਸੈਂਸ ਲੈ ਲੈਣਗੇ, ਇੱਕੋ ਕਾਰਨ ਕਰਕੇ ਵੀ ਮੈਂ ਇਮੀਗ੍ਰੈਂਟ ਹੈਗਾ ਆ। ਯੈਸ, ਬਿਲਕੁਲ। ਸੋ ਇਸ ਟਾਈਮ ਸਾਰੇ ਇਮੀਗ੍ਰੈਂਟਸ ਦੇ ਉੱਤੇ ਜਿਹੜਾ ਹੀ ਹਰਜੋਤ ਸਿੰਘ ਜੀ ਜਿਹੜਾ ਕੰਮ ਆ ਉਹ ਇਸ ਟਾਈਮ ਲੱਗ ਰਿਹਾ ਹੈਗਾ ਆ। ਸੋ ਉਹਨਾਂ ਦੇ ਉੱਤੇ ਨਜ਼ਲਾ ਵੀ ਜਿਹੜਾ ਉਹ ਝੜ ਰਿਹਾ ਆ। ਅਕਸਰ ਆਪਣੇ ਵੀ ਕਈ ਕਹਿ ਦਿੰਦੇ ਨਹੀਂ ਜੀ ਕਸੂਰ ਸਾਰਿਆਂ ਦਾ ਨਹੀਂ ਹੋ ਸਕਦਾ, ਕਸੂਰ ਕੁਛ ਕੁ ਦਾ ਕਸੂਰ ਤਾਂ ਚਲੋ ਹੁੰਦਾ ਹੈ, ਗਲਤੀਆਂ ਤਾਂ ਇੱਥੇ ਵਾਲੇ ਵੀ ਕਰਦੇ ਆ, ਬਾਹਰ ਵਾਲੇ ਵੀ ਕਰਦੇ ਆ, ਸਾਰੇ ਹੀ ਕਰਦੇ ਆ। ਪਰ ਇਹ ਵੀ ਮੌਕਾ ਮਿਲ ਜਾਂਦਾ ਹੈ ਇਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਉਸ ਦੇ ਉੱਤੇ ਕਹਿ ਲਓ ਵੀ ਉਹਨਾਂ ਦੀ ਆੜ ਦੇ ਵਿੱਚ ਪੁੱਠੀ ਕਾਰਵਾਈ ਉਹਨਾਂ ਦੇ ਉੱਤੇ ਕਰਨ ਦੇ ਲਈ। ਸੋ ਬਹੁਤ ਵੱਡੀ ਡਿਸਰਪਸ਼ਨ ਹੋਣੀ ਆ। ਇਹ ਅੰਡਰਸਟੈਂਡ ਨਹੀਂ ਕਰ ਰਹੇ ਹਰਜੋਤ ਸਿੰਘ ਜੀ, ਇਹ ਕੰਪਲੈਕਸਿਟੀ ਨੂੰ ਸਮਝਣਾ ਚਾਹੀਦਾ। ਲੋਕਾਂ ਦੀ ਜਿਨ੍ਹਾਂ ਦੀ ਰੋਜੀ ਰੋਟੀ ਸਿੱਧੀ ਇਹਦੇ ਦੇ ਨਾਲ ਸੰਬੰਧਿਤ ਆ, ਉਹ ਹੁਣ ਤੁਸੀਂ ਦੇਖੋ ਵੀ ਕਿੱਧਰ ਜਾਣਗੇ। ਆਦਤਾਂ ਕਈ ਤਰੀਕੇ ਦੀਆਂ ਪਈਆਂ ਹੁੰਦੀਆਂ, ਲੋਕ ਫਿਰ ਕ੍ਰਾਈਮ ਵੱਲ ਨੂੰ ਵੀ ਭੱਜ ਸਕਦੇ ਆ। ਆਪਾਂ ਦੇਖ ਰਹੇ ਹਾਂ ਵੀ ਕਿੰਨੇ ਥਾਵਾਂ ਦੇ ਉੱਤੇ ਲੂਟਿੰਗ ਦੇ ਮਾਮਲੇ ਜਿਹੜੇ ਉਹ ਸਾਹਮਣੇ ਆ ਰਹੇ ਆ। ਉਹ ਚੀਜ਼ਾਂ ਜਿਹੜੀਆਂ ਵਾਪਰੀਆਂ, ਮੇਰੇ ਇੱਕ ਫਰੈਂਡ ਆ ਉਹ ਦੱਸਦੇ ਸੀ ਵੀ ਉਹਨਾਂ ਦੇ ਪੇਰੈਂਟਸ ਦੇ ਗਾਂ ਜਿਹੜੇ ਜਾਣਕਾਰ ਆ ਉਹ ਇਸੇ ਤਰੀਕੇ ਦੇ ਨਾਲ ਇੱਥੇ ਫਰੈਜ਼ਨੋ ਕਲੋਵਿਸ ਦੇ ਇਲਾਕੇ ਦੇ ਵਿੱਚ ਉਹ ਘੁੰਮ ਰਹੇ ਸੀਗੇ, ਸੈਰ ਕਰ ਰਹੇ ਸੀਗੇ, ਤੇ ਕਹਿੰਦੇ ਇੱਕ ਬੰਦਾ ਬੁੜੀ ਆਏ ਗੱਡੀ ਕਿਹੜੀ ਚ ਰੇਂਜ ਰੋਵਰ ਚ ਆਏ ਆ, ਤੇ ਉਹ ਚੇਨ ਸਨੈਚ ਕਰਕੇ ਜਿਹੜੇ ਲੈ ਗਏ। ਉਹ ਤਾਂ ਕੁਦਰਤੀ ਕਹਿੰਦੇ ਵੀ ਚੇਨ ਉਹਨਾਂ ਨੇ ਨਕਲੀ ਪਾਈ ਸੀ ਤੇ ਇਹਨਾਂ ਦਾ ਬਚਾਅ ਹੋ ਗਿਆ। ਪਰ ਤੁਸੀਂ ਦੇਖੋ ਵੀ ਇਦਾਂ ਦੇ ਵਰਤਾਰੇ ਵੱਧ ਸਕਦੇ ਆ। ਰੀਜ਼ਨ ਕੀ ਹੈ, ਜਦੋਂ ਬੰਦੇ ਕਿਸੇ ਕੋਲ ਕੰਮ ਨਹੀਂ ਹੁੰਦਾ ਤੇ ਉਹਨੇ ਫਿਰ ਆਪਣਾ ਕੰਮ-ਕਾਜ ਚਲਾਉਣ ਦੇ ਲਈ ਇਦਾਂ ਦੇ ਪੁੱਠੇ ਕੰਮ ਕਰਦੇ। ਮੈਂ ਨਹੀਂ ਕਹਿ ਰਿਹਾ ਵੀ ਆਪਣਿਆਂ ਨੇ ਕਰਨਾ, ਪਰ ਇਹ ਹੁੰਦੇ ਆ, ਇਹ ਨੋਨ ਫੈਕਟ ਆ। ਇਹਦੇ ਵਿੱਚ ਕੋਈ ਕਿਸੇ ਵੱਲ ਫਿੰਗਰ ਪੁਆਇੰਟਿੰਗ ਵਾਲੀ ਗੱਲ ਨਹੀਂ ਆ, ਪਰ ਇਹ ਰਿਐਲਿਟੀ ਆ। ਜਦੋਂ ਲੋਕ ਵਿਹਲੇ ਹੋ ਜਾਂਦੇ ਆ, ਇੱਕਦਮ ਕੰਮ-ਕਾਜ ਜਿਨ੍ਹਾਂ ਦੇ ਬੰਦ ਹੋ ਜਾਂਦੇ ਆ, ਤਾਂ ਅਕਸਰ ਲੋਕ ਇਸ ਪਾਸੇ ਵੱਲ ਨੂੰ, ਪੁੱਠੇ ਕਦਮਾਂ ਵੱਲ ਨੂੰ ਜਿਹੜਾ ਉਹ ਕੰਮ ਜਿਹੜਾ ਉਹ ਚੱਕ ਲੈਂਦੇ ਆ। ਸੋ ਆਲਰੇਡੀ ਇਨਫੈਕਟ ਜੇ ਇਹ ਚੀਜ਼ ਹੋ ਰਹੀ ਆ, ਕੱਲਾ ਇਹੀ ਨਹੀਂ, ਓਵਰਆਲ ਇਕਨੋਮੀ ਦੇ ਵਿੱਚ ਵੀ ਆਪਾਂ ਹਰਜੋਤ ਸਿੰਘ ਜੀ ਜਿਹੜਾ ਸਲੋ ਡਾਊਨ ਦੇਖ ਰਹੇ ਆ, ਉਹਨੇ ਵੀ ਇਸ ਚੀਜ਼ ਦੇ ਵਿੱਚ ਐਡਿੰਗ ਫਿਊਲ ਟੂ ਫਾਇਰ ਵਾਲੀ ਜਿਹੜੀ ਗੱਲ ਆ ਉਹ ਬਣ ਜਾਂਦੀ ਆ। ਸੋ ਜਿਹੜੀ ਲਾ ਐਨਫੋਰਸਮੈਂਟ ਆ, ਉਹਨਾਂ ਨੂੰ ਸਾਰਿਆਂ ਨੂੰ ਪਹਿਲਾਂ ਮੁਸ਼ਤੈਦੀ, ਤੇ ਆਮ ਲੋਕਾਂ ਨੂੰ ਭਾਈ ਆਪਣਾ ਧਿਆਨ ਆਪ ਰੱਖਣਾ ਪੈਣਾ। ਸੋਨਾ ਪਾਉਣਾ ਬੰਦ ਕਰੋ। ਕੋਈ ਕੁਛ ਨਹੀਂ ਆ, ਦਿਖਾਵੇ ਦਖੂਵੇ ਨੂੰ ਕੁਛ ਨਹੀਂ ਜਿਹੜਾ ਉਹ ਰੱਖਿਆ। ਐਵੇਂ ਕੋਈ ਪੁੱਠਾ ਕਾਰਾ ਜਿਹੜਾ ਤੁਹਾਡੇ ਨਾਲ ਤੁਸੀਂ ਉਹਦੀ ਭੇਂਟ ਨਾਲ ਜਿਹੜਾ ਉਹ ਚੜ ਜਿਓ। ਇਹ ਅੱਜ ਕੱਲ੍ਹ ਆਮ ਜਿਹੜੀ ਉਹ ਗੱਲ ਬਣੀ ਪਈ ਆ। ਡੇਵਿਸ ਤੋਂ ਮੈਨੂੰ ਹਰਜੋਤ ਸਿੰਘ ਜੀ ਵੁੱਡਲੈਂਡ ਇਲਾਕੇ ਤੋਂ ਇੱਕ ਜਿਹੜੇ UC ਡੇਵਿਸ ਦੇ ਵਿੱਚ ਪੜ੍ਹਾਉਣ ਵਾਲੇ ਆ, ਉਹਨਾਂ ਨੇ ਦੱਸਿਆ ਵੀ ਉਹਨਾਂ ਦੇ ਜਿਹੜੀ ਮਦਰ ਦੇ ਨਾਲ ਕੀ ਜਿਹੜਾ ਉਹ ਵਾਪਰਿਆ ਸੀਗਾ। ਉਹ ਸੈਰ ਕਰ ਰਹੇ ਸੀਗੇ ਇੰਟਰਸੈਕਸ਼ਨ ਦੇ ਉੱਤੇ 3-4 ਜਿਹੜੀਆਂ ਬੀਬੀਆਂ ਆਈਆਂ। ਉਹ ਇਹ ਕਹਿ ਕੇ ਵੀ ਆਹ $5 ਫੜੋ ਜੀ, ਸਾਡੇ ਵੱਲੋਂ ਤੁਸੀਂ ਗੁਰਦੁਆਰਾ ਸਾਹਿਬ ਮੱਥਾ ਟੇਕ ਦਿਓ। ਫਿਰ ਕਹਿਣ ਲੱਗ ਗਈਆਂ ਵੀ ਤੁਸੀਂ ਤਾਂ ਬਹੁਤ ਚੰਗੇ ਆ, ਏਦਾਂ ਆ ਮਾਤਾ ਜੀ ਇੱਧਰ ਨੂੰ ਆਇਓ। ਉਹ ਗੱਲਾਂ ਬਾਤਾਂ ਕਰਨ ਲੱਗ ਗਏ, ਮੈਂ ਤੁਹਾਨੂੰ ਚੂੜੀ ਗਿਫਟ ਕਰਨੀ ਹੈ, ਇਹ ਕਰਨਾ ਹੈ, ਉਹ ਕਰਨਾ ਹੈ। ਤੇ ਕਹਿੰਦੇ ਵੀ ਉਹਨਾਂ ਦੀ ਮਾਤਾ ਜੀ ਨੂੰ ਥੋੜਾ ਜਿਹਾ ਪਤਾ ਲੱਗ ਗਿਆ, ਤੇ ਉਹ ਕਹਿੰਦੇ ਵੀ ਚੱਲ ਤੂੰ ਪਰਾਂ ਹੋ ਜਾ, ਵੀ ਜਿਹੜਾ ਹੱਥ ਦੇ ਵਿੱਚ ਜੇ ਕੁਛ ਉਹਨਾਂ ਨੇ ਪਾਇਆ ਸੀਗਾ ਤੇ ਸ਼ਾਇਦ ਲਾਉਣਾ ਜਾਂ ਖੋਹਣ ਦਾ ਜਿਹੜਾ ਇੱਕ ਪ੍ਰਕਿਰਿਆ ਸੀਗਾ। ਸੋ ਬਜ਼ੁਰਗ, ਖਾਸ ਕਰਕੇ ਜਿਹੜੇ ਬਜ਼ੁਰਗ ਨੇ, ਉਹ ਜ਼ਿਆਦਾ ਮੁਸ਼ਤੈਦੀ ਜਿਹੜੀ ਉਹ ਰੱਖੋ, ਅਲਰਟ ਰਹੋ। ਤੇ ਸਾਡੀਆਂ ਜਿਹੜੀਆਂ ਬੀਬੀਆਂ ਵੀ ਆ, ਮਾਤਾਵਾਂ ਵੀ ਆ, ਅਕਸਰ ਆਪਾਂ ਜਿਹੜੀ ਕਮਿਊਨਿਟੀ ਚੋਂ ਆਉਂਦੇ ਆ, ਆਪਾਂ ਨੂੰ ਪਤਾ ਆ ਵੀ ਸੋਨੇ ਦੀਆਂ ਚੀਜ਼ਾਂ ਜਾਂ ਮਹਿੰਗੀਆਂ ਚੀਜ਼ਾਂ ਪਾਉਣ ਦੀ ਆਪਾਂ ਨੂੰ ਆਦਤ ਹੈਗੀ ਆ। ਸੋ ਜਿੱਦਾਂ ਦੇ ਮਾਹੌਲ ਚੱਲ ਰਹੇ ਆ, ਤੁਸੀਂ ਨਾ ਉਹ ਚੀਜ਼ਾਂ ਜਿਹੜੀਆਂ ਉਹ ਪਾਓ, ਤੇ ਅਲਰਟ ਜਿਹੜਾ ਉਹ ਖਾਸ ਕਰਕੇ ਰਹੋ।
ਕ੍ਰਿਮੀਨਲ ਲੋਕਾਂ ਦਾ ਕੋਈ ਪਤਾ ਨਹੀਂ ਹੁੰਦਾ ਵੀ ਕਿੱਥੇ ਆ ਕੇ ਕਿੱਦਾਂ ਜਿਹੜਾ ਉਹ ਤੁਹਾਡੇ ਨਾਲ ਜਿਹੜਾ ਉਹ ਅਜਿਹੀਆਂ ਚੀਜ਼ਾਂ ਜਿਹੜੀਆਂ ਉਹ ਕਰ ਦੇਣ। ਸੋ ਧਿਆਨ ਰੱਖੋ, ਅਲਰਟ ਜਿਹੜਾ ਉਹ ਖਾਸ ਕਰਕੇ ਰਹੋ ਜੀ। ਪਿਛਲੇ ਦਿਨਾਂ 'ਚ ਆਪਾਂ ਖਬਰ ਸਾਂਝੀ ਕੀਤੀ ਸੀ ਫਰਿਜ਼ਨੋ ਦੇ ਇੱਕ ਸਟੋਰ ਸਾਹਮਣੇ ਵੀ ਇਹ ਕੁਝ ਵਾਪਰਿਆ ਸੀ। ਉੱਥੇ ਵੀ ਆਪਣੀ ਪੰਜਾਬੀ ਲੇਡੀ ਨੂੰ ਲੁੱਟਣ ਦੀ ਜਿਹੜੀ ਕੋਸ਼ਿਸ਼ ਹੋਈ ਸੀ। ਤੁਸੀਂ ਦੇਖੋ ਵੀ ਉਹ ਹੋ ਗਿਆ ਉਹ ਸਕੈਮ, ਦੂਜੇ ਜਿਹੜੇ ਉਹ ਰੈਂਟਰ ਵਾਲਾ ਇੱਕ ਬੰਦਾ ਕਰੀ ਜਾਂਦੇ, ਹੱਦ ਹੀ ਹੋਈ ਪਈ ਆ ਲੋਕਾਂ ਦੀ ਵੀ। ਤੁਸੀਂ ਹਿਸਾਬ ਲਾ ਲਓ ਵੀ ਕਿੱਦਾਂ ਦੇ ਪੁੱਠੇ ਕਾਰੇ ਹੋ ਰਹੇ ਆ। ਸੋ ਅਲਰਟ ਰਿਹਾ ਕਰੋ ਸਾਰੇ ਪਾਸੇ ਜੀ। ਸੋ ਸਾਡਾ ਮਕਸਦ ਇਹੀ ਆ ਵੀ ਆਪਣੇ ਲੋਕਾਂ ਨੂੰ ਜਿਹੜਾ ਅਲਰਟ ਕਰਨਾ ਵੀ ਭਾਈ ਬਚ ਕੇ ਬਾਹਰ ਜਦੋਂ ਘੁੰਮਣ ਫਿਰਨ ਵੀ ਜਾਂਦੇ ਆ ਉਹ ਸੋਨਾ ਸੂਨਾ ਨਾ ਹੀ ਪਾਓ ਅੱਜ ਕੱਲ, ਤੇ ਮੇਬੀ 2 ਦੇ 3 ਦੇ ਗਰੁੱਪ ਦੇ ਵਿੱਚ ਜਾਓ, ਕਿਉਂਕਿ ਬਹੁਤ ਸਾਰੀਆਂ ਇਨਸੀਡੈਂਟਸ ਹੋ ਗਈਆਂ ਹੈਗੀਆਂ। ਇੱਕ ਅੱਧਾ ਗਰੁੱਪ 'ਚ ਉਦਾਂ ਦਾ ਬੰਦਾ ਹੋਵੇ ਜਿਹੜਾ ਭੱਜ ਦੌੜ ਸਕੇ, ਕਾਲ ਕਰ ਸਕੇ ਕਿਸੇ ਨੂੰ। ਡਰਦੇ ਮਾਰੇ ਲੋਕ ਦੱਸਦੇ ਨਹੀਂ। ਕੁਝ ਸਾਲਾਂ ਦੀ ਗੱਲ ਆ ਰਾਜਕਨਵੀਰ ਸਿੰਘ ਜੀ, ਇੱਥੇ ਸੈਨੋਜ਼ੇ ਦੇ ਵਿੱਚ ਇੱਕ ਪਾਰਕ 'ਚ ਆਪਣੇ ਬਜ਼ੁਰਗ ਬਹਿੰਦੇ ਆ, ਕਾਫੀ 8-10 ਜਾਣੇ ਬੈਠੇ, ਤੇ ਉਹ 2 ਆਏ ਲਟੇਰੇ, ਮਕਸੀਕੀ ਮੂਲ ਦੇ ਸੀ ਸ਼ਾਇਦ। ਉਹਨਾਂ ਨੇ ਉਹਨਾਂ ਦੀਆਂ ਘੜੀਆਂ ਵੀ ਲਾ ਲਈਆਂ ਹਨਾ, ਬਟੂਏ ਵੀ ਕਢਾ ਲਏ, ਮੁੜ ਕੇ ਉਹਨੇ ਘਰ ਜਾ ਕੇ ਦੱਸਿਆ ਹੀ ਨਹੀਂ ਕਿਸੇ ਨੂੰ ਵੀ ਸਾਡੇ ਨਾਲ ਏਦਾਂ ਦਾ ਵਾਪਰਿਆ। ਬਾਅਦ 'ਚ ਹੌਲੀ ਉਹਦੇ 2 ਹਫ਼ਤਿਆਂ ਬਾਅਦ ਕਿਸੇ ਨੇ ਗੱਲ ਕੀਤੀ ਵੀ ਯਾਰ ਆਹ ਸਾਡੇ ਨਾਲ ਕੰਮ ਹੋ ਗਿਆ। ਸੋ ਇਹ ਬਿਲਕੁਲ ਤੁਹਾਨੂੰ ਇਮੀਡੀਏਟਲੀ ਦੱਸਣਾ ਚਾਹੀਦਾ ਹੈਗਾ, ਤੇ ਬਹੁਤ ਜ਼ਿਆਦਾ ਜਿਹੜਾ ਕੇਅਰਫੁਲ ਰਹੋ ਜੀ। ਬਿਲਕੁਲ। ਤੇ ਹਰਜੋਤ ਸਿੰਘ, ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰੀ, ਉਦੋਂ ਤੱਕ ਲਈ ਲੈਣੇ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਨ ਕੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।